ਇੱਕ ਜਿਹੜੀ ਇਹ ਖਬਰ ਆ ਨਾ ਅਗਲੀ, ਰਮਨ ਜੀ ਤੇ ਹਰਜੋਤ ਜੀ, ਆਪਣੇ ਜਿੰਨੇ ਵੀ ਡਰਾਈਵਰ ਆ, ਜੋ ਇਹ ਅਕਸਰ ਕਹਿੰਦੇ ਜੀ ਸਾਡੇ ਤੇ ਪਾਇਆ ਜਾਂਦਾ ਪ੍ਰੈਸ਼ਰ ਵੀ ਨਹੀਂ ਤੁਸੀਂ ਚੱਲੋ ਜ਼ਿਆਦਾ, ਇਹ ਉਹਨਾਂ ਸਾਰਿਆਂ ਦੇ ਲਈ ਇੰਪੋਰਟੈਂਟ ਆ। ਰੀਸੈਂਟਲੀ 4 ਸਾਲ ਪਹਿਲਾਂ ਇੱਕ ਕੇਸ ਜਿਹੜਾ ਉਹ ਅਦਾਲਤ ਦੇ ਵਿੱਚ ਗਿਆ ਸੀਗਾ, ਜਿਸ ਵਿੱਚ ਇੱਕ ਡਰਾਈਵਰ ਨੇ ਨਾ ਕਰ ਦਿੱਤੀ ਸੀ। ਉਹਦੀ ਕੰਪਨੀ ਦੇ ਦੁਆਰਾ ਉਹਨੂੰ ਆਰਡਰ ਕੀਤਾ ਗਿਆ ਸੀ ਵੀ ਭਾਈ ਤੂੰ ਟਰੱਕ ਚਲਾਈ ਜਾ, ਤੂੰ ਆਵਰ ਆਫ ਸਰਵਿਸ ਦੇ ਰੂਲ ਨੂੰ ਵਾਇਲੇਟ ਕਰ। ਉਹਨੇ ਰਿਫਿਊਜ਼ ਕਰ ਦਿੱਤਾ ਤੇ ਹੁਣ ਇਵੈਂਚੁਅਲੀ ਫੈਡਰਲ ਜਿਹੜਾ ਜੱਜ ਆ ਉਹਨੇ ਉਸ ਟਰੱਕ ਡਰਾਈਵਰ, ਜਿਸ ਨੂੰ ਬਾਅਦ ਚ ਫਾਇਰ ਕਰ ਦਿੱਤਾ ਗਿਆ ਸੀ, ਆਵਰਸ ਆਫ ਰੂਲ ਸਸਪੈਂਡ ਉਹਨੇ ਕਰਨ ਤੋਂ ਜਦੋਂ ਨਾ ਕੀਤੀ ਉਹ ਕੰਪਨੀ ਦੇ ਦੁਆਰਾ, ਤੇ ਹੁਣ ਉਹਦੇ ਹੱਕ ਦੇ ਵਿੱਚ ਜਿਹੜਾ ਉਹ ਫੈਸਲਾ ਆਇਆ ਆ। ਓਸ਼ਾ, ਆਕੂਪੇਸ਼ਨਲ ਸੇਫਟੀ ਐਂਡ ਹੈਲਥ ਐਡਮਿਨਿਸਟ੍ਰੇਸ਼ਨ, ਉਹਨਾਂ ਨੇ ਜਿਹੜਾ ਉਹ ਕਿਹਾ ਵੀ 13 ਮਈ 2024 ਨੂੰ ਜਿਹੜਾ ਫੈਡਰਲ ਜੱਜ ਆ ਉਹਨਾਂ ਨੇ ਹਿਊਸਟਨ ਬੇਸਡ ਇੱਕ ਜਿਹੜੀ ਕੰਪਨੀ ਕ੍ਰੇਨ ਮਾਸਟਰਸ ਆ ਉਸ ਨੂੰ ਕਿਹਾ ਆ ਵੀ ਤੁਸੀਂ ਹੁਣ ਉਸ ਟਰੱਕ ਡਰਾਈਵਰ ਨੂੰ ਤਕਰੀਬਨ $15,000 ਜਿਹੜੀ ਬੈਕ ਪੇ ਆ ਵਿਦ ਇੰਟਰਸਟ ਤੇ ਜਿਹੜੇ ਕੰਪਨਸੇਟਰੀ ਡੈਮੇजेस ਆ ਉਹ ਉਸ ਨੂੰ ਦੋ। ਕਹਿੰਦੇ 19 ਘੰਟੇ ਉਸ ਨੇ ਟਰੱਕ ਚਲਾਇਆ ਸੀ 4 ਜੂਨ, ਨਹੀਂ ਨਾ ਟਰੱਕ ਚਲਾਇਆ ਸੀ, 19 ਘੰਟੇ ਕੰਮ ਕਰ ਰਿਹਾ ਸੀ, ਹੋ ਗਏ ਸੀਗੇ, ਤੇ 4 ਜੂਨ 2020 ਦੀ ਗੱਲ ਆ। ਤੇ ਕਹਿੰਦੇ ਵੀ ਟਰੱਕ ਡਰਾਈਵਰ ਨੇ ਆਪਣੀ ਕੰਪਨੀ ਨੂੰ ਕਿਹਾ ਵੀ ਲੀਗਲੀ ਅਲਾਉਡ ਨਹੀਂ ਹੈਗਾ ਮੈਂ ਹੁਣ ਕਮਰਸ਼ੀਅਲ ਵਹੀਕਲ ਚਲਾਉਣ ਦੇ ਲਈ ਰੈਸਟ ਬ੍ਰੇਕ ਲਏ ਤੋਂ ਬਗੈਰ, ਪਰ ਕੰਪਨੀ ਨੇ ਉਸ ਨੂੰ ਫਾਇਰ ਕਰ ਦਿੱਤਾ ਸੀ ਅਗਲੇ ਹੀ ਦਿਨ। ਫਿਰ ਉਸ ਤੋਂ ਬਾਅਦ ਦੇ ਵਿੱਚ ਓਸ਼ਾ ਨੇ ਇਨਵੈਸਟੀਗੇਟ ਕੀਤੀ। ਇਹ ਕ੍ਰੇਨ ਮਾਸਟਰਸ ਨੇ ਜਿਹੜੀ ਫੈਡਰਲ ਵਿਸਲ ਬਲੋਵਰ ਪ੍ਰੋਟੈਕਸ਼ਨ ਪ੍ਰੋਗਰਾਮ ਸੀ ਉਸ ਦੀ ਉਲੰਘਣਾ ਕੀਤੀ ਸੀ, ਜਦੋਂ ਡਰਾਈਵਰ ਨੂੰ ਇਹ ਦੱਸਣ ਦੇ ਉੱਤੇ ਟਰੱਕ ਡਰਾਈਵਰ ਨੂੰ ਜਿਹੜਾ ਉਹ ਫਾਇਰ ਕਰ ਦਿੱਤਾ ਗਿਆ ਸੀ। ਹੁਣ ਉਸ ਤੋਂ ਬਾਅਦ ਦੇ ਵਿੱਚ ਇਹ ਕੇਸ ਇਵੈਂਚੁਅਲੀ ਅਦਾਲਤ ਵਿੱਚ ਗਿਆ ਸੀ। 1778 ਦਾ ਕਾਨੂੰਨ ਬਣਿਆ ਹੈ ਵਿਸਲ ਬਲੋਵਰ ਦਾ ਪ੍ਰੋਟੈਕਸ਼ਨਸ ਦਾ, ਕਾਂਗਰਸ ਨੇ ਪਹਿਲੀ ਵਾਰ ਉਦੋਂ ਇਨੈਕਟ ਕੀਤਾ ਸੀਗਾ। ਸੋ ਕਹਿੰਦੇ ਵੀ ਇਸ ਦੇ ਤਹਿਤ ਜਿਹੜਾ ਵੀ ਕਾਰਵਾਈ ਇਸ ਤੇ ਉਲਟ ਕੀਤੀ ਗਈ ਆ, ਤੁਹਾਨੂੰ ਇਸ ਨੂੰ ਜਿਹੜਾ ਆ ਉਹ ਲਾਉਣ ਦੇ ਲਈ, ਨੌਕਰੀ ਤੋਂ ਕੱਢਣ ਦੇ ਲਈ, ਉਹ ਸਰਾਸਰ ਗਲਤ ਸੀ। ਸੋ ਇਸ ਲਈ ਜੋ ਉਹਦਾ ਬਕਾਇਆ ਰਕਮ ਬਣਦੀ ਆ ਉਹਨੂੰ ਦਿੱਤੀ ਜਾਵੇ ਤੇ ਨਾਲ ਦੇ ਨਾਲ ਜਿਹੜੀ ਹੋਰ ਕੰਪਨਸੇਸ਼ਨ ਆ ਉਹ ਵੀ ਜਿਹੜੀ ਉਹ ਮਿਲੇਗੀ। ਸੋ ਅਕਸਰ ਜਦੋਂ ਆਪਾਂ ਕਹਿ ਦਿੰਦੇ ਆ, ਰਮਨ ਜੀ ਤੁਸੀਂ ਵੀ ਕਈ ਵਾਰੀ ਕਹਿੰਦੇ ਆ ਵੀ ਬਾਏ ਆਵਰਸ ਆਫ ਜਦੋਂ ਸਰਵਿਸ ਦੇ ਹਿਸਾਬ ਦੇ ਨਾਲ ਤੁਸੀਂ ਚੱਲਦੇ ਆ ਤਾਂ ਸਭ ਕੁਝ ਸੈੱਟ ਹੁੰਦਾ ਹੈ, ਸਭ ਕੁਝ ਠੀਕ ਹੁੰਦਾ ਆ। ਤਾਂ ਇਹ ਕਿਤੇ ਨਾ ਕਿਤੇ ਇਹ ਜਿਹੜੀ ਖਬਰ ਆ ਉਹ ਉਸ ਚੀਜ਼ ਦੀ ਹੋਰ ਪ੍ਰੋੜਤਾ ਕਰਦੀ ਆ। ਬਿਲਕੁਲ ਰਾਜਕਰਨ, ਇਹ ਆਪਾਂ ਬਹੁਤ ਵਾਰੀ ਮੇਰੇ ਨਾਲ ਫੋਨ ਤੇ ਜਿਹੜੇ ਡਰਾਈਵਰਸ ਦਾ ਕਾਲ ਵੀ ਕਰਦੇ ਹੈਗੇ ਆ। ਸਾਡੀ ਕਮਿਊਨਿਟੀ ਦੇ ਵਿੱਚ ਖਾਸ ਕਰਕੇ ਜੇ ਗੱਲ ਕਰੀਏ ਤੇ ਇਹ ਇੱਕ ਜਿੱਦਾਂ ਕੋਡ ਦੇ ਵਜੋਂ ਕੰਮ ਚੱਲ ਰਿਹਾ ਹੈਗਾ। ਮੈਂ ਇਹਨੂੰ ਸਾਫ਼ ਸ਼ਬਦਾਂ ਦੇ ਵਿੱਚ ਕਹਾਂ ਵੀ ਬਹੁਤ ਹੀ ਜ਼ਿਆਦਾ ਕਈ ਵਾਰੀ ਇਸ ਚੀਜ਼ ਦੇ ਉੱਤੇ ਆਉਂਦੀ ਆ ਕਿ ਜਿਹੜੀ ਸਾਡੀ ਕਮਿਊਨਿਟੀ ਦੇ ਵਿੱਚ ਜਿਹੜੀਆਂ ਟਰੱਕਿੰਗ ਕੰਪਨੀਜ਼ ਹੈਗੀਆਂ ਜਾਂ ਡਰਾਈਵਰਸ ਵੀ ਹੈਗੇ ਆ, ਦੋਨੋਂ ਪਾਸਿਓਂ ਹੀ ਇਹ ਬੜੇ ਜ਼ੋਰ ਸ਼ੋਰ ਦੇ ਨਾਲ, ਇਹ ਬੜੇ ਉਤਸ਼ਾਹ ਨਾਲ ਇਹ ਕੰਮ ਕੀਤਾ ਜਾਂਦਾ। ਜਿੱਥੇ ਡਰਾਈਵਰ ਜਦੋਂ ਟਰੱਕਿੰਗ ਕੰਪਨੀ ਦੇ ਡੋਰ ਸਟੈਪ ਤੇ ਸ਼ੋ ਅਪ ਹੁੰਦਾ ਤੇ ਕੰਪਨੀਜ਼ ਬਹੁਤ ਸਾਨੂੰ ਇਹ ਕਹਿੰਦੀਆਂ ਹੈਗੀਆਂ ਯਾਰ ਅਸੀਂ ਕੰਮ ਸਹੀ ਕਰਨਾ ਚਾਹੁੰਦੇ ਹਾਂ ਪਰ ਡਰਾਈਵਰ ਨਹੀਂ ਮਿਲਦੇ, ਕਿਉਂਕਿ ਡਰਾਈਵਰ ਪਹਿਲਾਂ ਆਣ ਕੇ ਕਹਿੰਦੇ ਵੀ ਸਾਨੂੰ 2 ਲੌਗ ਬੁੱਕਾਂ ਚਾਹੀਦੀਆਂ, 2 ਆਈਡੀਆਂ ਚਾਹੀਦੀਆਂ, ਆਹ ਚਾਹੀਦਾ, ਆਹ ਚਾਹੀਦਾ। ਜੇ ਉੱਥੇ ਡਰਾਈਵਰ ਦੇ ਨਾਲ ਗੱਲ ਕਰਦੇ ਆ, ਡਰਾਈਵਰ ਦੀ ਕਾਲ ਆਉਂਦੀ ਆ ਤੇ ਉੱਥੇ ਉਹਨਾਂ ਵੱਲੋਂ ਵੀ ਇਹ ਜਿਹੜਾ ਮੁੱਦਾ ਬਹੁਤ ਚੁੱਕਿਆ ਜਾਂਦਾ ਕਿ ਸਾਡੀ ਕੰਪਨੀ ਸਾਨੂੰ ਕਹਿੰਦੀ ਆ ਹਾਇਰ ਕਰ ਲਾਂਗੇ, 1 ਗੇੜੇ ਦੇ 2 ਗੇੜਿਆਂ ਦੇ ਪੈਸੇ ਥੱਲੇ ਰੱਖਾਂਗੇ, ਫਿਰ ਅਸੀਂ ਆਹ ਕਰਾਂਗੇ ਉਹ ਕਰਾਂਗੇ, ਤੇ ਫਿਰ ਉਸ ਤੋਂ ਬਾਅਦ ਸਾਨੂੰ ਮਜਬੂਰ ਕੀਤਾ ਜਾਂਦਾ ਆ ਕਿ ਅਸੀਂ ਓਵਰ ਆਪਣੇ ਆਵਰਸ ਦੇ ਚਲਾਈਏ, ਪਰਸਨਲ ਕਨਵੇਅੰਸ ਦੇ ਵਿੱਚ ਟਰੱਕ ਮੂਵ ਕਰੀਏ। ਉੱਥੇ ਹੀ ਨਾਲ ਦੇ ਨਾਲ ਹੀ ਜਿਹੜਾ ਆ ਅਸੀਂ ਉਸ ਡਰਾਈਵਰ ਨੂੰ 1099 ਦੇ ਰਹੇ ਹੁੰਦੇ ਆ। ਫਿਰ ਮਤਲਬ ਜਿਹੜੀ ਸਾਡੀ ਕਮਿਊਨਿਟੀ ਦੇ ਵਿੱਚ ਇਸ ਜਿਹੜਾ ਟਰੱਕਿੰਗ ਕੰਪਨੀ ਤੇ ਡਰਾਈਵਰ ਦਾ ਜਿਹੜਾ ਰਿਸ਼ਤਾ ਆ, ਮੇਰੇ ਖਿਆਲ ਦੇ ਵਿੱਚ ਜਿੰਨਾ ਕਿ ਐਕਸਪਲੋਇਟ ਹੁਣ ਇਸ ਵੇਲੇ ਹੋ ਰਿਹਾ ਹੈਗਾ, ਮੈਂ ਕਦੀ ਵੀ ਜ਼ਿੰਦਗੀ ਦੇ ਵਿੱਚ ਇੰਨਾ ਐਕਸਪਲੋਇਟ ਹੁੰਦਾ ਨਹੀਂ ਦੇਖਿਆ, ਇੰਨਾ ਖਰਾਬ ਹੁੰਦਾ ਨਹੀਂ ਦੇਖਿਆ। ਬਹੁਤ ਹੀ ਦੋਨੋਂ ਪਾਸੇ ਹੀ ਇਹ ਚੀਜ਼ਾਂ ਜਿਹੜੀਆਂ ਇਹ ਲਾਗੂ ਹੁੰਦੀਆਂ ਆ। ਅਸੀਂ ਆਪਾਂ ਕਿਸੇ ਇੱਕ ਦਾ ਪੱਖ ਨਹੀਂ ਲੈ ਰਹੇ ਔਰ ਕਿਸੇ ਇੱਕ ਦੇ ਖਿਲਾਫ ਨਹੀਂ ਜਾ ਰਹੇ, ਕਿਉਂਕਿ ਦੋਨੋਂ ਹੀ ਪਾਸਿਓਂ ਇਹ ਕੰਮ ਜ਼ੋਰ ਸ਼ੋਰ ਦੇ ਨਾਲ ਹੁੰਦਾ ਆ। ਔਰ ਫਿਰ ਬਾਰ-ਬਾਰ ਕਹੀਦਾ ਵੀ ਆ ਲੋਕਾਂ ਨੂੰ ਕਿ ਭਾਈ ਜੇ ਠੀਕ ਆ, ਜੇ ਤੁਹਾਡੇ ਨਾਲ ਇੰਨਾ ਧੱਕਾ ਹੋ ਰਿਹਾ ਤਾਂ ਤੁਸੀਂ, ਜੇ ਤੁਹਾਨੂੰ 1 ਵੀਕ ਦੇ ਵਿੱਚ ਪੈਸੇ ਨਹੀਂ ਮਿਲੇ, 2 ਵੀਕਾਂ ਦੇ ਪੈਸੇ ਨਹੀਂ ਮਿਲੇ, ਤੁਸੀਂ 2 ਮਹੀਨੇ ਉੱਥੇ ਕੰਮ ਕਿਉਂ ਕਰਦੇ ਰਹੇ? ਠੀਕ ਹੈ ਨਾ। ਤੁਹਾਨੂੰ ਪਤਾ ਹੈ ਜੇ 2 ਵੀਕ ਪੈਸੇ, ਇੱਥੇ ਅਮਰੀਕਾ ਦੇ ਵਿੱਚ ਹੈ ਜੇ ਤੁਸੀਂ ਵੀਕ ਕੰਮ ਕੀਤਾ ਤੁਹਾਨੂੰ ਵੀਕਲੀ ਪੇ ਮਿਲਣੀ ਆ ਜਾਂ ਬਾਈ ਵੀਕਲੀ ਪੇ ਮਿਲਣੀ ਆ, ਤੇ ਉਹ ਬਾਈ ਵੀਕਲੀ ਪੇ ਤੋਂ ਬਾਅਦ ਜੇ ਤੁਹਾਨੂੰ ਨਹੀਂ ਮਿਲੀ ਤੇ ਤੁਸੀਂ ਕਿਉਂ ਉੱਥੇ ਕੰਮ ਕਰਦੇ ਰਹੇ, ਹੈ ਨਾ। ਤੇ ਜੇ ਟਰੱਕਿੰਗ ਕੰਪਨੀਆਂ ਨੂੰ ਪੁੱਛਦੇ ਆ ਤਾਂ ਉਹ ਕਹਿੰਦੇ ਆ ਵੀ ਭਾਈ
ਅਸੀਂ ਇਹਦੀ ਆਹ ਹੈਲਪ ਕੀਤੀ, ਅਸੀਂ ਇਹਦੀ ਉਹ ਹੈਲਪ ਕੀਤੀ, ਅਸੀਂ ਇਹਨੂੰ ਆਹ ਕੀਤਾ, ਅਸੀਂ ਇਹਨੂੰ ਉਹ ਕੀਤਾ, ਵੀ ਜਿਹੜੀਆਂ ਚੀਜ਼ਾਂ ਜਿੰਨੀਆਂ ਵੀ ਹੈਲਪ ਟਰੱਕਿੰਗ ਕੰਪਨੀ ਵੱਲੋਂ ਬਣਾਈ ਜਾਂਦੀ ਹੈ ਉਹ 'ਚੋਂ ਅੱਧੇ ਨਾਲੋਂ ਜ਼ਿਆਦੀਆਂ ਜਿਹੜੀਆਂ ਉਹ ਇਲੀਗਲ ਹੁੰਦੀਆਂ। ਹਾਂ ਜੀ, ਇਹ ਪੀਂਦਾ ਸੀਗਾ, ਇਹ ਖਾਂਦਾ ਸੀ, ਅਸੀਂ ਫਿਰ ਵੀ ਇਹਨੂੰ ਟਰੱਕ ਚਲਾਉਣ ਦਿੱਤਾ। ਹਾਂ ਜੀ, ਇਹ ਆਹ ਕਰਦਾ ਸੀ, ਫਿਰ ਵੀ ਇਹਨੂੰ ਇਹਦੀ ਹੈਲਪ ਕੀਤੀ। ਹਾਂ ਜੀ, ਇਹਨੂੰ ਐਡਵਾਂਸ ਚਾਹੀਦਾ ਸੀ, ਅਸੀਂ ਉਹ ਵੀ ਦਿੱਤਾ। ਸੋ ਕਹਿਣ ਦਾ ਭਾਵ ਇਹ ਆ ਵੀ ਇਸ ਵੇਲੇ ਗੱਲ ਕਰਨ ਵਾਲੀ ਰਹੀ ਨਹੀਂ ਹੈਗੀ ਕੋਈ ਵੀ, ਜੇ ਆਪਾਂ ਗੱਲ ਕਰੀਏ ਤੇ ਸੀਰੀਅਸਲੀ ਇਹ ਤਾਂ ਇੱਕ ਇੱਕ ਬਹੁਤ ਕਾਮਨ ਸੈਂਸ ਦੀਆਂ ਚੀਜ਼ਾਂ ਹੈਗੀਆਂ ਇਸ ਕੰਟਰੀ ਦੇ ਵਿੱਚ ਆਣ ਕੇ ਕੰਮ ਕਰਨ ਦੇ ਲਈ। ਬਹੁਤ ਸਿੰਪਲ ਤੇ ਮਤਲਬ ਕਿ ਸਿੰਪਲ ਤੋਂ ਸਿੰਪਲ ਚੀਜ਼ਾਂ ਹੈਗੀਆਂ ਜਿਹੜੀਆਂ ਕਿ ਸਾਡੀ ਕਮਿਊਨਿਟੀ ਵੱਲੋਂ ਬੜੀ ਮਤਲਬ ਕਿ ਦੁੱਖ ਨਾਲ ਕਹਿਣਾ ਪੈਂਦਾ ਵੀ ਧੱਜੀਆਂ ਉਡਾਈਆਂ ਜਾ ਰਹੀਆਂ ਇੱਥੇ ਸਿਸਟਮ ਦੀਆਂ, ਕੰਮ ਦੀਆਂ, ਹਰ ਕਿਸੇ ਚੀਜ਼ ਦੀਆਂ। ਜੀ ਜੀ ਸਰੋਤਿਓ, ਤੁਸੀਂ ਵੀ ਕਾਲ ਕਰ ਸਕਦੇ ਹੋ। ਸਟੂਡੀਓ ਦਾ ਨੰਬਰ ਹੈ 408 272 5200 ਤੇ ਕਾਲਸ ਆਪਾਂ ਲੈਣੀਆਂ ਜਿਹੜੀਆਂ ਹੁਣ ਸ਼ੁਰੂ ਕਰ ਰਹੇ ਹਾਂ। ਤੇ ਆਪਣੇ ਨਾਲ ਜੁੜੇ ਹੋਏ ਨੇ ਰਣਬੀਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਹਾਂਜੀ ਰਣਬੀਰ ਸਿੰਘ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਾਰੇ ਜੀ। ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ ਭਾਜੀ, ਮੇਰਾ ਇੱਕ ਕੁਐਸਚਨ ਆ। ਮੇਰੇ ਨਾਲ ਨਾ ਇੱਕ ਧੋਖਾ ਆਇਆ ਵਾ, ਜਿਸ ਤਰ੍ਹਾਂ ਚੋਰੀ ਲੋਡ ਵਾਲਾ। ਜੀ ਤੇ ਉਹਨਾਂ ਨੇ ਕੀ ਕੀਤਾ ਵੀ ਮੇਰਾ ਚੁੱਕ ਕੇ ਉਹਦੇ ਵਿੱਚ 411 'ਚ ਪਾਤਾ ਹੈ ਨਾ, ਰਿਵਿਊ ਪਾਤਾ। ਤਾਂ ਹੋਰ ਮੈਨੂੰ ਕੋਈ ਲੋਡ ਨਹੀਂ ਦੇ ਰਿਹਾ ਹੈ ਨਾ, ਉਹਦਾ ਕੀ ਹਾਲ ਹੋ ਸਕਦਾ? ਉਹਦਾ ਹਾਲ ਤੇ ਦੇਖੋ ਜੀ, ਹੁਣ ਪਹਿਲਾਂ ਇਦਾਂ ਵੀ ਲੋਡ ਕਿੱਦਾਂ ਹੋਇਆ ਜਾਂ ਤੁਸੀਂ ਕੀ ਲੋਡ ਡਾਇਰੈਕਟਲੀ ਮੈਂ ਤਾਂ ਬਰੋਕਰ ਤੋਂ ਚੁੱਕਿਆ, ਮੈਂ ਸਾਰਾ ਰਿਵਿਊ ਵਗੈਰਾ ਦੇਖਿਆ ਸੀਗਾ ਵੀ ਉਹ ਠੀਕ ਸੀ ਬੰਦੇ ਹੈ ਨਾ। ਲੋਡ ਚੁੱਕ ਲਿਆ, ਮੈਂ ਤਾਂ ਚੁੱਕ ਕੇ ਲਾ ਦਿੱਤਾ। ਅੱਛਾ, ਫਿਰ ਦੁਬਾਰਾ ਉਹਨਾਂ ਫਿਰ ਲੋਡ ਦਿੱਤਾ, ਮੈਂ ਦੁਬਾਰਾ ਚੁੱਕ ਕੇ ਲਾ ਦਿੱਤਾ। ਫਿਰ ਇੱਕ ਜਨਾਨੀ ਦੀ ਕਾਲ ਆਈ ਮੈਨੂੰ ਆਂਦੀ ਵੀ ਤੂੰ ਇਹ ਲੋਡ ਸਾਡਾ ਹੀ ਤੇ ਤੂੰ ਕਿੱਦਾਂ ਚੁੱਕ ਕੇ ਲੈ ਗਿਆ ਹੈ ਨਾ। ਮੈਂ ਕਿਹਾ ਮੈਨੂੰ ਕੀ ਪਤਾ, ਮੈਨੂੰ ਬਰੋਕਰ ਨੇ ਦਿੱਤਾ, ਮੈਂ ਚੁੱਕ ਲਿਆ, ਮੈਂ ਤਾਂ ਢੋਣਾ ਹੀ ਆ ਨਾ। ਮੈਨੂੰ ਕੀ ਪਤਾ ਕਿਹਦਾ ਲੋਡ ਆ। ਅਗਲੇ ਬੰਨੇ ਪਿਓ ਸਹੀ ਆ, ਸਾਰਾ ਕੁਝ ਸਹੀ ਆ, ਤਾਂ ਫਿਰ ਮੈਂ ਤਾਂ ਚੁੱਕਣਾ ਹੀ ਲੋਡ। ਤੇ ਉਹ ਹਾਂਜੀ, ਤੇ ਉਹ ਫਿਰ ਏਦਾਂ ਹੋਇਆ ਵੀ ਮੈਂ ਉਹਨੂੰ ਕਿਹਾ ਵੀ ਮੈਂ ਇਹ 'ਚ ਮੈਨੂੰ ਕੀ ਪਤਾ ਹੁਣ ਤੂੰ ਕੌਣ ਆ ਵੀ ਤੂੰ ਵੀ ਫਰੋਡ ਹੋ ਸਕਦੀ ਹੈ ਨਾ। ਮੈਂ ਤੈਨੂੰ ਇਨਫੋਰਮੇਸ਼ਨ ਕਿਹੜੇ ਹਿਸਾਬ ਨਾਲ ਦਵਾਂ? ਫਿਰ ਮੁੜ ਕੇ ਬਾਅਦ 'ਚ ਗੱਲਬਾਤ ਕੀਤੀ, ਉਹਨੂੰ ਮੈਂ ਸਾਰੇ ਦੇ ਵੀ ਦਿੱਤਾ ਇਨਫੋਰਮੇਸ਼ਨ। ਫੋਟੋਆਂ ਵਗੈਰਾ ਮੈਂ ਖਿੱਚ ਕੇ ਰੱਖੀਆਂ ਹੋਈਆਂ ਸੀ ਸਾਰੀਆਂ ਲੋਡ ਦੀਆਂ। ਜਦੋਂ ਮੈਂ ਲਾਉਣਾ ਤਾਂ ਚੁੱਕਦਾ ਉਦੋਂ ਮੈਂ ਫੋਟੋਆਂ ਖਿੱਚ ਲੈਂਦਾ। ਮੈਂ ਉਹਨੂੰ ਫੋਟੋਆਂ ਭੇਜੀਆਂ, ਸਾਰਾ ਬਿੱਲ ਆਫ ਲੈਡਿੰਗ ਭੇਜਿਆ, ਜੋ ਵੀ ਹੈਗਾ ਸੀ ਭੇਜਤਾ। ਪਰ ਉਹਨੇ ਚੁੱਕ ਕੇ ਮੇਰੇ ਨਾਲ ਉਹਦੇ 411 'ਚ ਪਾਤਾ। ਇਹ ਹੁਣ ਸਿਚੁਏਸ਼ਨ ਹੈਗੀ ਹੈ, ਇਹ 'ਚ ਡੀਟੇਲ ਦੇਖਣ ਦੀ ਲੋੜ ਹੈ ਵੀ ਕੀ ਚੱਕਰ ਹੈਗਾ, ਕਿਉਂਕਿ ਇੱਦਾਂ ਹੁਣ ਮੈਂ ਨਹੀਂ ਕਹਿ ਸਕਦਾ ਕੀ ਹੋ ਸਕਦਾ। ਸੋ ਰਣਬੀਰ ਜੀ, ਜਦੋਂ ਤੁਸੀਂ ਜਿੱਦਾਂ ਇਹ ਕਹਿ ਰਹੇ ਆ ਵੀ ਚੈੱਕ ਕਰਨ ਤੋਂ ਪਹਿਲਾਂ ਇਹਨਾਂ ਨੇ ਰਿਵਿਊ ਵਗੈਰਾ ਉਹ ਬਰੋਕਰ ਦੇ ਚੈੱਕ ਕੀਤੇ, ਉਹ ਠੀਕ ਸੀਗੇ ਲੋਡ ਵਾਲਿਆਂ ਦੇ, ਤੇ ਪਰ ਫਿਰ ਵੀ ਹੁਣ ਵੀ ਲੋਡ ਦੇ ਰਹੇ ਨੇ ਲੋਕਾਂ ਨੂੰ ਉਹ ਜਿਹੜੇ ਬਰੋਕਰ। ਹੁਣ ਤੁਸੀਂ ਵੀ ਤਾਂ ਪਾਓ ਰਿਵਿਊ ਇੱਕ ਉਹਨਾਂ ਦੇ ਉਲਟ, ਤੁਸੀਂ ਵੀ ਪਾਓ ਉਹ ਕਿੱਥੇ ਪਾਉਣਾ ਲੋਡ ਬਰੋਕਰ 411 ਤੇ। ਅੱਛਾ, ਉੱਥੇ ਇਹਨਾਂ ਦਾ ਪਾ ਸਕਦੇ ਆ ਆਪਾਂ? ਬਿਲਕੁਲ ਜੀ, ਬਿਲਕੁਲ ਪਾ ਸਕਦੇ ਆ ਤੁਸੀਂ, ਤੇ ਇਹਨਾਂ ਦੇ ਖਿਲਾਫ ਜਿਹੜੀਆਂ ਕਾਰਵਾਈ ਵੀ ਹੋ ਸਕਦੀ, ਸਭ ਕੁਝ ਹੋ ਸਕਦਾ। ਪਰ ਤੁਹਾਨੂੰ ਥੋੜ੍ਹਾ ਜਿਹਾ ਅਸੀਂ ਹਰ ਇੱਕ ਨੂੰ ਇਹੋ ਚੀਜ਼ ਕਹਿੰਦੇ ਕਿ ਇੱਕ ਤਾਂ ਰਿਵਿਊ ਸਾਡੀ ਕਮਿਊਨਿਟੀ ਪਾਉਂਦੀ ਨਹੀਂ ਬਿਲਕੁਲ ਵੀ। ਕਿਸੇ ਵੀ ਬੰਦੇ ਨੇ ਕਈ ਵਾਰੀ ਹੈਰਾਨ ਹੁੰਦਾ ਆ ਕਿ ਇਹੋ ਜਿਹੀਆਂ ਚੀਜ਼ਾਂ ਅਸੀਂ ਜਦੋਂ ਦੱਸਦੇ, ਆਪਾਂ ਕਿੰਨੀ ਵਾਰੀ ਰਾਜਕਰਣ ਇਸ ਬਾਰੇ ਸੁਣ ਚੁੱਕੇ ਹਾਂ ਹੁਣ ਆਪਣੇ ਪਿਛਲੇ ਹਫ਼ਤਿਆਂ ਦੇ ਵਿੱਚ। ਪਰ ਜੇ ਆਪਾਂ ਕਹੀਏ ਵੀ ਤੁਸੀਂ ਰਿਪੋਰਟ ਕਿਸੇ ਦੀ ਜਾ ਕੇ ਕਰੋ, ਜਦੋਂ ਉਹ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਜਦੋਂ ਉਹ ਲੋਕੀ ਬਿਲਕੁਲ ਐਨ ਠੋਕ ਕੇ ਰਿਪੋਰਟ ਕਰਦੇ ਆ ਸਾਰੇ, ਤੇ ਸਾਡੀ ਕੀ ਕਮਿਊਨਿਟੀ ਨੂੰ ਕੀ ਪ੍ਰੋਬਲਮ ਹੈ ਰਿਪੋਰਟ ਕਰਨ ਦੇ ਵਿੱਚ? ਭਾਈ ਮੈਂ ਹੋਰ ਪੁੱਛਣਾ ਸੀਗਾ, ਮੈਂ ਵਕੀਲ ਵੀ ਕੀਤਾ ਹੈ ਨਾ। ਹਾਂਜੀ ਜੀ। ਤੇ ਉਹ ਵਕੀਲ ਦੇ ਵਹੀ ਫੋਨ ਚੁੱਕਣੋਂ ਹਟ ਗਏ ਨੇ ਉਹ ਨਹੀਂ ਜੀ, ਉਹਨਾਂ ਨੇ ਏਦਾਂ ਨਹੀਂ ਇੱਕ ਚੀਜ਼ ਚੱਲਣੀ ਹੈਗੀ। ਇਹ ਅਸੀਂ ਬਾਰ-ਬਾਰ ਇਹ ਚੀਜ਼ ਨੂੰ ਕੋਸ਼ਿਸ਼ ਕਰਦੇ ਹਾਂ ਵੀ ਸਾਰਿਆਂ ਨੂੰ ਕਹੀਏ। ਐਸੋਸੀਏਸ਼ਨ ਵੱਲੋਂ ਵੀ ਟਰਾਈ ਕਰਦੇ, ਪਰ ਐਸੋਸੀਏਸ਼ਨ ਦਾ ਟਰਾਈ ਉਹੀ ਕਰੂਗੀ ਨਾ ਜੇ ਸਾਡੇ ਲੋਕੀ ਸਪੋਰਟ ਕਰਨਗੇ। ਸਾਡੇ ਲੋਕੀ ਤਾਂ $10 ਦੀ ਮੈਂਬਰਸ਼ਿਪ ਲੈਣੋਂ ਡਰ ਜਾਂਦੇ ਆ, ਤਾਂ ਉੱਥੇ ਵਕੀਲ ਲੱਖਾਂ ਡਾਲਰ ਦਾ ਕਰਕੇ ਕਿੱਥੋਂ ਕੀ ਕਰ ਸਕਦੇ ਆ। ਸੋ ਸਿਚੁਏਸ਼ਨ ਬਾਰ-ਬਾਰ ਮੈਨੂੰ ਬਹੁਤ ਲੋਕਾਂ ਤੋਂ ਸੁਣਨ ਨੂੰ ਮਿਲਦਾ ਐਸੋਸੀਏਸ਼ਨ ਕੀ ਕਰਦੀ ਆ। ਮੈਂ ਉਹਨਾਂ ਨੂੰ ਇੱਕੋ ਹੀ ਸਵਾਲ ਪੁੱਛਦਾ ਵੀ ਤੁਸੀਂ ਐਸੋਸੀਏਸ਼ਨ ਲਈ ਕੀ ਕੀਤਾ ਅੱਜ ਤੱਕ? ਠੀਕ ਹੈ ਨਾ।
ਸੋ ਐਸੋਸੀਏਸ਼ਨ ਦਾ ਤਾਂ ਹੀ ਆ ਜੇ ਤੁਸੀਂ ਲੋਕ ਸਾਰੇ ਜਾਣੇ ਰਲ ਕੇ ਉਹਦੇ ਵਿੱਚ ਹੰਬਲਾ ਮਾਰ ਕੇ ਆਓਗੇ, ਆਪਣਾ ਫੰਡ ਦਿਓਗੇ, ਆਪਾਂ ਉਹਦਾ ਵਕੀਲ ਕਰਾਂਗੇ, ਆਪਾਂ ਇੱਕ ਕਲਾਸ ਐਕਸ਼ਨ ਲਾ ਸੂਟ ਕਰ ਸਕਦੇ, ਕੁਝ ਵੀ ਕਰ ਸਕਦੇ ਹਾਂ। ਪਰ ਐਸੋਸੀਏਸ਼ਨ ਦਾ ਤਾਂ ਹੀ ਆ ਨਾ ਜੇ ਉਹਦੇ 'ਚ ਲੋਕੀ ਹੋਣਗੇ, ਤੇ ਜੇ ਲੋਕੀ ਨਹੀਂ ਹੈਗੇ ਐਸੋਸੀਏਸ਼ਨ ਕੀ ਕਰ ਲੂਗੀ? ਜਿੰਨੇ ਕੁ ਲੋਕੀ ਹੈਗੇ ਆ ਉਹਨਾਂ ਕੁ ਐਸੋਸੀਏਸ਼ਨ ਆਪਣੇ ਤੌਰ ਤੇ ਕਰੀ ਜਾਂਦੀ ਆ। ਪਰ ਜੇ ਅਸੀਂ ਆਪਣੇ ਪਰਸਨਲ ਤੌਰ ਤੇ ਸਾਰੇ ਜਾਣੇ ਕਰ ਸਕਦੇ ਹਾਂ, ਕੋਈ ਵਕੀਲ ਕਰ ਸਕਦੇ, ਇਕੱਠੇ ਹੋ ਕੇ ਕਿਉਂ ਨਹੀਂ ਕਰ ਸਕਦੇ? ਜੀ ਜੀ ਧੰਨਵਾਦ ਜੀ। ਸੋ ਵਾਰ- ਹੋਰ ਵੀ ਜੇ ਕੋਈ ਸਾਡਾ ਸਰੋਤਾ ਉਹਦੇ ਨਾਲ ਇਦਾਂ ਦੀ ਸਿਚੁਏਸ਼ਨ ਹੋਈ ਹੋਵੇ ਤਾਂ ਸ਼ੇਅਰ ਕਰ ਸਕਦਾ, ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ। ਥੈਂਕ ਇਹ ਯੂ ਭਾਜੀ ਇੱਕ ਮੇਰਾ ਹੋਰ ਕੁਐਸਚਨ ਕਿ ਹਾਂਜੀ, ਮੈਂ ਪੁੱਛ ਲਓ। ਉਹ ਆਪਣਾ CHP ਨੂੰ ਕਰ ਸਕਦਾ ਰਿਪੋਰਟ? CHP ਦਾ ਕੋਈ ਮਤਲਬ ਨਹੀਂ ਜੀ। ਅੱਛਾ ਅੱਛਾ ਹਾਂਜੀ CHP ਉਹ ਤੁਸੀਂ ਕੋਈ ਕੋਈ help ਨਹੀਂ। ਕਾਲ ਕਰ ਲਿਓ, ਬਾਅਦ ਦੇ ਵਿੱਚ ਕਾਲ ਕਰ ਲਿਓ, ਟੈਕਸਟ ਕਰ ਲਿਓ ਮੈਨੂੰ, ਮੇਰਾ ਨੰਬਰ ਇੱਥੇ ਹੈਗਾ, ਠੀਕ। Facebook ਤੇ ਟੈਕਸਟ ਕਰ ਲਿਓ, ਤੇ ਫਿਰ ਆਪਾਂ ਗੱਲ ਕਰਦੇ ਇਹਦੇ ਵਿੱਚ, ਹੋਰ ਦੇਖਦੇ ਕੀ ਕਰ ਸਕਦੇ ਹਾਂ। ਠੀਕ ਹੈ ਭਾਜੀ, ਥੈਂਕ ਯੂ। ਥੈਂਕ ਯੂ ਜੀ। ਸੋ ਆਪਣਾ ਰਾਜਕਰਨ ਰਮਨ ਜੀ ਇੱਕ ਵਾਰੀ ਉਹ ਵੈਬਸਾਈਟ ਦੱਸ ਦਿਓ ਜਿੱਤੇ ਉਹ ਕਰਦਾ ਹੁੰਦਾ, loadbroker411.com। ਹਾਂਜੀ, ਲੋਡ ਬ੍ਰੋਕਰ 411, ਮੈਂ ਉੱਥੇ ਆਪਣੇ ਫੇਸਬੁੱਕ ਪੇਜ ਤੇ ਵੀ ਪਾ ਦਿੰਦਾ ਆ ਜੀ ਠੀਕ ਹੈ ਜੀ।